ਰਾਹ ਤੇ ਖਲੋਵਣ ਵਾਲੀ ਨਾ ਤੇਰੀ ਆਦਤ ਨਹੀਂ ਗਈ। ਤੈਨੂੰ ਕਿਤਨੀ ਵਾਰੀ ਹੋ ਰਿਹਾ ਕਿਸੇ ਦਿਨ ਤੂੰ ਆਪ ਵੀ ਮਰਨਾ ਤੇ ਮੈਨੂੰ ਵੀ ਮਰਾਉਣਾ। ਡਰੀ ਨਾ ਕਰ, ਹੋਰਾਂ ਵਿੱਚ ਬਾਓ ਤੇ ਸ਼ਹਿਰ ਚਲੀਏ, ਕੱਪੜੇ ਨਾ ਨਹੀਂ ਆਖੇ ਉਹ ਤੈਨੂੰ ਲਾ ਦੱਸਾਂ। ਰਿਆਜ਼ ਨਾ ਕਰ ਤੰਗ, ਮੈਨੂੰ ਜਾਵਣ ਦੇ। ਆ ਵੇਖੀ ਨਾ ਆਉਂਦੇ ਜਾਂਦੇ ਲੋਕ ਮੈਨੂੰ ਹੀ ਵੇਂਦੇ ਪੈਣ, ਮੈਂ ਜਾਂਦੀ ਪਈ ਆ। ਇੱਕ ਮਿੰਟ ਠਹਿਰੇ ਨਾ। ਅੱਛਾ ਹੁਣ ਮੈਂ ਜਾਂਦਾ ਪਿਆ ਤੇ ਘਰ ਅੱਡੇ ਤੇ ਮੈਂ ਗੱਡੀ ਡੱਕ ਖਲੋਤਾ ਸਾਂ ਤੇ ਤੂੰ ਲਾਤ ਨਹੀਂ ਆਉਣਾ। ਹੁਣ ਮੈਨੂੰ ਜਾਵਣ ਦੇ ਸੀ ਤੇ ਤਾਂ ਹੀ ਹੈ ਨਾ। ਅੱਛਾ ਠੀਕ ਹੈ, ਹੁਣ ਤੂੰ ਜਾ, ਮੈਂ ਜਾਂਦੀ ਪਈ ਆ। ਠੀਕ ਹੈ। ਇਹ ਬੇਲੀ ਮੇਰੇ ਮੁਬਸ਼ਰ ਦੀ ਨਹੀਂ ਸਵਾਣੀ ਤੇ ਕਾਰ ਵਾਲੇ ਕਿਹੜੇ ਕੋਲ ਖਲੀ ਹੋਈ ਏ। ਅੱਛੋ ਰੇ ਖਲੋਵੇਂ ਨਾ, ਗੱਲ ਸੁਣੇ ਨਾ। ਕੀ ਗੱਲ ਹੁਣ ਵੇਂਦਾ ਕੀ ਪਿਆ? ਬੋਲ ਵੀ ਸਹੀ। ਹੁਣ ਬੁਲੇਂਦਾ ਕਾਈ ਨੂੰ? ਕੀ ਹੋ ਗਿਆ ਤੈਨੂੰ? ਰਾਤ ਜਾਂਦੇ ਪਈ ਧੀ ਭੈਣ ਨੂੰ ਇਹ ਸਦਿੰਦਾ ਜਿਵੇਂ ਤੂੰ ਸਦਿੰਦਾ ਪਿਆ ਹੈ। ਰਾਜ ਤੁਸੀਂ ਮੰਜੀ ਡਾ ਕੇ ਬੈਠੇ ਹੋਏ ਹੁੰਦੇ ਹੋ, ਮੂੰਹ ਅੱਡ ਕੇ ਪਏ ਹੋਏ ਹੁੰਦੇ ਹੋ, ਤਾੜਬਾਜੀ ਤੁਸੀਂ ਲਾਈ ਹੋਈ ਹੁੰਦੀ ਹੈ, ਤਮਾਸ਼ਾ ਬਣਾਇਆ ਹੋਇਆ। ਮੁੜ ਜਾਂਦੇ ਪੈ ਨੂੰ ਸੱਦ ਲੈਂਦੇ ਹੋ। ਮੱਠੀ ਪਾਓ, ਮੇਰੀ ਗੱਲ ਦਾ ਤੈਨੂੰ ਤੇਰ ਲੱਗ ਗਿਆ। ਮੈਂ ਤਾਂ ਪੁੱਛਿਆ ਮੋਏ ਕਾਰ ਵਾਲਾ ਕੌਣ ਆ ਜਿੰਦੇ ਕੋਲ ਖਲੀ ਹੋਈਆਂ। ਉਹ ਮੈਂ ਜਿਹਦੇ ਕੋਲ ਵੀ ਖਲੋਤੀ ਹੋਵਾਂ ਤੂੰ ਇਸ ਗੱਲ ਦਾ ਮਾਮਾ ਲੱਗ ਰਿਹਾ ਹੈ। ਤੂੰ ਕਿਹੜੇ ਹੱਕ ਤੂੰ ਪੁੱਛਦਾ ਪਿਆ ਮੇਰੇ ਕੋਲੋਂ? ਇਸ ਗੱਲ ਵਾਸਤੇ ਤੂੰ ਮੈਨੂੰ ਸੱਦ ਮਾਰਿਆ? ਮੇਰੀ ਗੱਲ ਸੁਣ ਲੈ, ਐਂਦਾ ਮੈਂ ਰਾਤ ਜਾਂਦੀ ਪਈ ਹੋਵਾਂ ਮੈਨੂੰ ਇੰਜ ਸੱਦ ਨਾ ਮਾਰੀ ਪਿਆ ਖਾਚ ਦੀ ਖਾਚ। ਇਹ ਤਾਂ ਮੇਰੀ ਗੱਲ ਦੀ ਕਾਵੇੜੀ ਕਰ ਗਈ। ਸੱਚੀਆਂ ਨੂੰ ਆਉਂਦੀਆਂ ਨੇ ਮਰਚਾਂ। ਮੁਬਸ਼ਰ ਆਉਂਦਾ ਹੈ ਨਾ ਤੇ ਉਹਨੂੰ ਮੈਂ ਦੱਸਣਾ ਇਹ ਕਾਰ ਵਾਲੇ ਕੋਲ ਖਲੀ ਹੋਈ ਆ। ਤੈਨੂੰ ਕਿਤਨੀ ਵਾਰੀ ਆਖਿਆ ਮੈਂ, ਇਹ ਸਿਗਰਟਾਂ ਦੀ ਬੇੜੀ ਬੋੜ। ਡਾਕਟਰ ਨੇ ਕਿੰਨੀ ਵਾਰੀ ਤੈਨੂੰ ਹੋੜਿਆ। ਇੱਕ ਦਿਨ ਇਹਨਾਂ ਸਿਗਰਟ ਨਾਲ ਤੂੰ ਮਰ ਜਾਵਣਾ ਜਿੱਦੀ ਤੂੰ ਪੀਂਦਾ। ਇਹ ਸਿਗਰਟ ਵਾਲੇ ਨਸ਼ੇ ਤੇ ਲਾਵਣ ਵਾਲੀ ਤੂੰ ਹੈ। ਇਸ ਨਾਲੋਂ ਚੰਗਾ ਤਾਂ ਮੈਂ ਮਰ ਜਾਵਾਂ ਨਾ, ਤਾਂ ਉਹ ਕਸਰੀ ਗੱਲ ਹੈ। ਨਹੀਂ ਤੇ ਇਹ ਸਿਗਰਟਾਂ ਤੇ ਮੈਂ ਤੈਨੂੰ ਲਾਇਆ? ਮੈਂ ਤੈਨੂੰ ਕਦੋਂ ਆਖਿਆ ਬਈ ਇਹ ਨਸ਼ਾ ਕਰ ਹੈ? ਕਦੋਂ ਮੈਂ ਗੱਲ ਕੀਤੀ ਤੂੰ ਬਈ ਸਿਗਰਟ ਪੀ? ਅੱਗੇ ਮੈਨੂੰ ਆਇਆ ਅੱਛੂ ਦਾ ਫੋਨ, ਤੋ ਗਾਂਧੀ ਕਰਨਾ ਹੈ ਨਾ ਤਾਂ ਤੂੰ ਓਲੇ ਦੇ ਵਿੱਚ ਕਰੇ ਆ ਨਾ ਤਾਂ ਮੈਂ ਵਸਦਾ ਰਹਿ ਜਾਵਾਂ। ਸਰੇ ਆਮ ਰੋਡ ਦੇ ਉੱਤੇ ਤੂੰ ਖਲੋ ਕੇ ਗੰਦ ਕਰੇਂਦੀ ਵਧੀ ਹੈ। ਦੱਸ ਇਸ ਨਾਲੋਂ ਮੈਂ ਮਰ ਜਾਵਾਂ ਜਾਂ ਜਿੰਦਾ ਰਵਾਂ? ਉਹ ਕਿਹੜਾ ਵੜਕਾ ਜਾਂ ਜਿਹਦੇ ਕੋ ਰੋਡ ਦੇ ਉੱਤੇ ਖਲੀਆਂ ਐ। ਹੁਣ ਕਾਰਾਂ ਦੇ ਝੂਟੇ ਲੈਣੀ ਆ। ਮੈਂ ਤਾਂ ਤੋਏ ਭੁੱਖਿਆਂ ਕਾਰ ਛੜਿਆ, ਕੁਝ ਪਿਛਲਿਆਂ ਨੂੰ ਖਵਾ ਕੇ ਤੇ ਕੁਝ ਆਪਣਾ ਢੇਡ ਭਰ ਕੇ। ਹੁਣ ਮਿਲਖਾਂ ਨੂੰ ਵੀ ਗੰਦਿਆਂ ਤੇ ਘੋੜਿਆਂ ਕਰੂੰ ਤੇ ਭੁੱਖਿਆਂ ਕਰੂੰ। ਉਹ ਬਸ ਕਰ। ਸੈ ਟਾਈਮ ਦੀ ਤੇਰੀ ਮੈਂ ਚਗਲ ਸੁਣਦੀ ਪਈ ਆ। ਉਹ ਪਰਾਇਆ ਮੁੱਢੂ ਹਾਂ ਕੋਈ ਨਾ ਜਿਹਦੇ ਕੋਲ ਮੈਂ ਖਲੋਤੀ ਹੋਈ ਆ। ਮੂੰ ਪਿਤਰੇਰਾ ਮੇਰਾ ਰਿਆਜ਼ ਹੋ, ਠੀਕ ਹੈ ਨਾ? ਤੇ ਉਹ ਲੋਫਰ ਉਹ ਅੱਛੂ ਤੈਨੂੰ ਫੋਨ ਚੈੱਕ ਕੀਤਾ ਤਾਂ ਤੂੰ ਉਹਦੀ ਗੱਲਾਂ ਤੇ ਲੱਗ ਗਿਆ, ਮੇਰੇ ਨਾਲ ਸ਼ੁਰੂ ਹੋ ਗਿਆ। ਕੋਈ ਆਪ ਹੀ ਸ਼ਰਮ ਕਰ, ਕੋਈ ਹਯਾ ਕਰੋ, ਦੂਏ ਦੀ ਗੱਲਾਂ ਤੇ ਲੱਗ ਜਾਂਦਾ। ਮੈਨੂੰ ਤੂੰ ਸ਼ਰਮ ਤੇ ਹਯਾ ਦੱਸਦੀ ਵਧੀ ਹੈ। ਉਹ ਜਦੋਕਣੀ ਤੂੰ ਪਰਨੀ ਕੇ ਆਈ ਹੈ ਨਾ, ਨਿਤ ਮੈਨੂੰ ਉਲਾਮੇ ਢੀਂਦੇ ਰਹੇ, ਪਰ ਮੁੜ ਵੀ ਮੈਂ ਚੁੱਪ ਕਰਕੇ ਤੇ ਬਰਦਾਸ਼ਤ ਕਰਕੇ ਵਧਾ ਹੋਇਆ। ਪਰ ਹੁਣ ਨਹੀਂ, ਹੁਣ ਮੈਂ ਥੱਕ ਤੇ ਅੱਕ ਗਿਆ। ਤੇ ਥੱਕਾ ਪਿਆ ਤੇ ਮੁੜ ਛੱਡਦਾ ਕਿਉਂ ਨੂੰ? ਛੱਡ ਦੇ ਨਾ ਮੈਨੂੰ ਹੈ। ਥੱਕਾ ਪਿਆ ਛੱਡ ਦੇ, ਮੁੜ ਛੱਡਦਾ ਕਿਉਂ? ਤਲਾਕ ਦੋ ਦੇ ਚਾ ਤਲਾਕ ਮੁੜ। ਇਹ ਗੱਲਾਂ ਕਿਸ ਤੂੰ ਮੈਨੂੰ ਸੁਣਾਉਂਦਾ ਰਹਿਣਾ 24 ਘੰਟੇ? ਥੱਕਾ ਤੇ ਅੱਕਾ ਪਿਆ 24 ਘੰਟੇ ਇਹ ਗੱਲਾਂ ਇੰਜ ਕਰੇਂਦਾ ਹੈ। ਰੋਬ ਇੰਜ ਪੈਂਦਾ ਮੈਥੇ ਜਿਵੇਂ ਸਾਰੀ ਜ਼ਿੰਦਗੀ ਦੇ ਸੁੱਖ ਮੈਨੂੰ ਦਿੱਤੇ ਹੀ ਸੋ ਇਹਨਾਂ ਝੁੱਗੀਆਂ ਤੇ ਗੁਜ਼ਾਰਾ ਕੀਤਾ ਨਾ ਸਾਰੀ ਜ਼ਿੰਦਗੀ। ਜਦੋਕੜੀ ਮੈਂ ਪਰਨੀ ਕੇ ਆਈ ਆ ਮੁੜ ਭੌਂਕਦੀ ਆਉਂਦੀ ਹੈ। ਹਾਂ ਮੈਂ ਤਾਂ ਭੌਂਕਦੀ ਆ। ਔਰ ਆਵੇਂ ਨਾ ਮੇਰੀ ਗੱਲ ਤਾਂ ਸੁਣੀ ਜਾ। ਹਾਂ ਦੱਸੋ। ਇੱਥੇ ਬਾਓ। ਇਤਨਾ ਟਾਈਮ ਕੋਈ ਨਹੀਂ ਮੇਰੇ ਕੋਲ। ਆ ਤੇਰੇ ਦਮ ਦਰੂਦ ਦਾ ਵੀ ਕਰਨਾ ਹੈ। ਹੁਣੇ ਤੂੰ ਖਪੜਾ ਮੈਨੂੰ ਫੁਲਕਾ ਦੇ, ਟੁੱਕਰ ਦੇ। ਇਹਦਾ ਟਾਈਮ ਕੋਈ ਨਹੀਂ ਜਿਹੜਾ ਮੈਂ ਤੇਰੇ ਕੋਲ ਬਹਿ ਕੇ ਤੇਰੀ ਗੱਲਾਂ ਸੁਣਾ। ਜਦੋਂ ਦੀ ਪਰਨੀ ਕੇ ਆਈ ਹੈ ਨਾ, ਵਾਹ ਮਜ਼ਾਲ ਹੈ ਜੇ ਤੂੰ ਇੱਕ ਵੇਰੀ ਸਲੂਕ ਨਾਲ ਬੁਲਾਇਆ ਹੋਵੇ। ਜਦੋਂ ਨਹੀਂ ਬੋਲੀ ਹੈ ਗੰਦਾ ਹੀ ਬੋਲੀ ਹੈ। ਗੰਦਿਆਂ ਨਾਲ ਨਾ ਗੰਦਾ ਹੀ ਬੁਲਵਿੰਦਾ।
ਠੀਕ ਹੈ ਨਾ, ਮੈਂ ਚੰਗਾ ਕਰੇਨੀ ਆ ਤੇ ਮੈਂ ਤੇਰੇ ਹਾਂ ਤੇ ਇੰਜ ਹੀ ਮੂੰਗ ਡਲਨੀ ਹੈ। ਆਓ ਪਿਤਰੇਰ ਆਇਆ ਖਲਈ, ਹੁਣ ਤਾਂ ਤੇਰੇ ਹਾਂ ਨੂੰ ਠੱਡ ਪਾਏ ਜਾਸੀ। ਹਾਂ ਤੇ ਮੇਰੇ ਪਿਤਰੇ ਤੇਰੇ ਰੰਗੇ ਨੋ, ਮੈਂ ਤਾਂ ਆਪਣੇ ਪਿਤਰੇ ਨੂੰ ਵੇਖਾਂ ਤੇ ਮੇਰੇ ਹੱਥ ਤੇ ਠੱਡ ਪੰਦੀ ਏ। ਹਾਂ ਆ ਗਿਆ ਰਿਆਜ਼। ਤੇ ਕਿਉਂ ਖਪਦੇ ਪਏ ਹੋ? ਰਿਆਜ਼ ਤੂੰ ਹੁਣ ਉੱਠੀ ਵੀ ਬੋ, ਤੂੰ ਤਾਂ ਮੰਜੀ ਤੇ ਧਰਨਾ ਦੇ ਕੇ ਬਹਿ ਗਿਆ। ਰਿਆਜ਼ ਹੈ ਉਹਨੂੰ ਬਾਹਣ ਦੇ। ਮੁੱਢ ਰੋਸ ਕੇ ਪਿਆ ਜਾਂਦਾ ਹੈ। ਉਹ ਮੇਰੀ ਗੱਲ ਤਾਂ ਸੁਣੀ ਜਾ। ਟੁੱਟਦਾ ਹੋਵੇ ਪੋੜਰੀ ਨਾ ਹੋਵੇ ਤਾਂ। ਹਾਂ ਦੱਸੋ ਹੁਣ ਕੀ ਆਣੀ ਹੈ? ਹੁਣ ਮੂੰਹ ਚਾਹ ਕੇ ਜੋ ਜਾਂਦਾ ਪਿਆ, ਵੇਂਦਾ ਵੀ ਪਿਆ ਕਿ ਰਿਆਜ਼ ਪਿਤਰੇਰ ਆਇਆ ਬੈਠਾ। ਹੁਣ ਮੈਂ ਆਪ ਜਾਵਾਂ ਹੱਟੀ ਤੇ ਬੋਤਲ ਲੈਣ ਤੇ ਬਿਸਕਟ ਲੈਣ। ਤੂੰ ਜਾ ਹੱਟੀ ਤੇ ਠੱਡੀ ਜਿਹੀ ਬੋਤਲ ਵੇਖ ਕੇ ਲੈ ਆ ਤੇ ਬਿਸਕਟ ਵੀ ਲੈ ਆ। ਉਹ ਸੁਣਦਾ ਪਿਆ ਕਿ ਕੋਈ ਨੂੰ ਤੇ ਔਰਾ ਹੱਟਣ ਦੀ ਵੀ ਕਰੀ। ਉਹ ਧੋਪ ਤੂੰ ਆਇਆ ਬੈਠਾ। ਤੇਰੀਆਂ ਮੈਂ ਸਾਰੀਆਂ ਸੁਣ ਲਈਆਂ, ਅੱਗੇ ਹੁਣ ਤਾਂ ਹੀ ਮੈਂ ਬਰਦਾਸ਼ਤ ਕਰਦਾ ਆਇਆ। ਮੈਨੂੰ ਬੇਗੈਰਤ ਤੇ ਦੱਲਾ ਨਾ ਬਣਾ। ਮਾਰ ਗਿਆ। एक बैठा रहना वो बच्चे। ਤੋ ਆ ਕੇ ਨਾ ਮੈਨੂੰ ਬੇਗੈਰਤ ਬਣਾ ਛੱਡਿਆ। ਇਹਨਾਂ ਪਿੰਡ ਦੀਆਂ ਗਲੀਆਂ ਦੇ ਵਿੱਚ ਮੈਂ ਸਿਰ ਚਾਹ ਕੇ ਟੁਰਦਾ, ਪਰ ਹੁਣ ਮੈਂ ਕਿਸੇ ਦੇ ਅੱਗੋਂ ਨਜ਼ਰ ਨਹੀਂ ਚਾਹ ਸਕਦਾ। ਉਹ ਕਮੀਨੀ ਆ, ਮੇਰਾ ਦਿਲ ਨਹੀਂ ਪਿਆਂਦਾ ਵੀ ਤੇਰਾ ਮੈਂ ਗਲਾ ਘੋਟ ਛੱਡਾਂ। ਗੈਰਤ ਇਸ ਤੇਰੇ ਪਿਤਰੇਰ ਨੂੰ ਵੀ ਕੋਈ ਨਹੀਂ। ਬੇਗੈਰਤ ਗਲੀਆਂ ਦੇ ਵਿੱਚ ਲੈ ਕੇ ਤੈਨੂੰ ਖਲਾ ਹੁੰਦਾ। ਮੱਠਾ ਪਾਓ ਮੁਬਸ਼ਰ, ਮੱਠਾ ਪਾਓ। ਇਹ ਤਾਂ ਚਾਹੁੰਦੇ ਹੋਏ ਇਹਨਾਂ ਨੂੰ ਮਾਰ ਕੇ ਤੇ ਤੈਨੂੰ ਥਾਣੇ ਗਲਣਾ ਚਾਹੁੰਦੇ। ਕਿਉਂ ਇਹ ਕੰਮ ਕਰਦਾ ਤੂੰ? ਤੂੰ ਮੈਨੂੰ ਦੱਸੋ ਕੀ ਕਰਾਂ? ਬੇਗੈਰਤੀ ਦੀ ਜ਼ਿੰਦਗੀ ਜੀਵਾਂ, ਪਿੱਟਾਂ ਆਪਣੇ ਦਮ ਨੂੰ? ਇਸ ਨਾਲੋਂ ਤਾਂ ਚੰਗਾ ਮੈਂ ਮਰ ਜਾਵਾਂ ਤਾਂ ਬਿਹਤਰ ਹੈ। ਨਹੀਂ, ਤੂੰ ਕਿਉਂ ਮਰਦਾ ਹੈ ਤੇ ਕਿਉਂ ਆਪਣੇ ਆਪ ਨੂੰ ਮਰਨਾ? ਤੂੰ ਇਹ ਗੰਦੀ ਰਾਂ ਦਾ ਚੂਕਾ ਛੱਡ, ਇਹਨੂੰ ਮਗਰੂ ਲਾ। ਇਹ ਮਹਿੰਦਾ ਥੇ ਕਿੱਡੀ ਤੇਰੀ ਇੱਜ਼ਤ ਆ, ਕਿੱਡਾ ਸੋਹਣਾ ਤੂੰ ਆ ਤੇ ਆਪਣੀ ਹਾਲਤ ਹੁਣ ਵੇਖ ਕੇ ਕੀਤੀ ਵਦਾ ਜਿਵੇਂ ਨਸ਼ਈ ਮਾਲੂਮ ਹੁੰਦਾ। ਇਹ ਕੰਮ ਤੂੰ ਖਲੋ ਜਾ, ਤੂੰ ਪਰਾ ਚੂਕਾ ਛੜਾ, ਇਹਨੂੰ ਪਰਾਂ ਦੇ ਇਤਲਾਕ ਤੇ ਮਗਰੂ ਲਾ। ਅੱਛਾ ਤੂੰ ਬਿਲਕੁਲ ਠੀਕ ਪਿਆ ਨਾ, ਪਰ ਮੈਂ ਹੁਣ ਤਾਈ ਮਾਂ ਪਿਓ ਵੱਲੋਂ ਵੇਖ ਕੇ ਤੇ ਇਹਦੇ ਨਾਲ ਨਿਭਾ ਆਂਦੀ ਏ। ਮੇਰੇ ਮਾਂ ਪਿਓ ਦੀ ਕਬਰ ਨਾ ਫੁੜੀਵੇਂ, ਲੇਕਿਨ ਹੁਣ ਮੇਰੇ ਸਿਰ ਤੋਂ ਪਾਣੀ ਟੱਪ ਗਿਆ। ਮੈਨੂੰ ਰੱਖਣਾ ਹੀ ਕੋਈ ਨਹੀਂ। ਮੈਨੂੰ ਤਲਾਕ ਦਿੱਤੀ, ਤਲਾਕ ਦਿੱਤੀ, ਤਲਾਕ ਦਿੱਤੀ। ਜਾ ਦਫਾ ਹੋ ਜਾ, ਦੂਰ ਹੋ ਜਾ ਮੇਰੀ ਨਜ਼ਰਾਂ ਦੇ ਅੱਗੋਂ। ਹੁਣ ਖਲੋਤੀ ਕਿਹੜੇ ਨੱਕ ਨਾਲ ਏ? ਦਫਾ ਹੋ ਜਾ, ਮੇਰੀ ਅੱਖੀ ਦੇ ਅੱਗੋਂ ਦੂਰ ਹੋ ਜਾ। ਲਾਓ ਕਾਰਾਂ ਤੇ ਝੂਟੇ, ਤੈਨੂੰ ਬੜਾ ਸ਼ੌਕ ਆਈ ਨਾ ਕਾਰਾਂ ਤੇ ਝੂਟੇ ਲੈਣ ਦਿਆ, ਤੇ ਲਾਓ ਅੱਜ ਲਾ। ਮੇਰੇ ਵੱਲੋਂ ਤੂੰ ਆਜ਼ਾਦ ਹੈ। ਸ਼ੁਕਰ ਹੈ ਤੇ ਭਲਾ ਹੋ ਵੀ ਤੇਰਾ, ਮੈਨੂੰ ਆਜ਼ਾਦ ਚਾ ਕੀਤਾ ਈ। ਇਹ ਪਹਿਲੇ ਕਰ ਛੱਡਿਆ ਨਾ। ਚੱਲ ਚੱਲੀਏ ਰਿਆਜ਼, ਇਹਦੇ ਰਾਹ ਤੇ ਹੁਣ ਲੱਗਣਾ ਹੈ ਨਾ। ਇਹ ਸਾਨੂੰ ਵੇਖਸੀ ਤੇ ਇਹ ਸੜਸੀ। ਹੁਣ ਅਸੀਂ ਕਰ ਸਾਂ ਨਿਕਾਹ। ਚੱਲ चलिए। रिमशा ये तू की प्यानी है? ठीक है पितरेर आए ते तू निकाह प्यानी है मेरे घर दे को मनना है। कता नहीं उन्हें नहीं मनना। तेनू घर ला के वाग जावा, उन्हें पता की आखना आ तलाकी सवानी ला के और आ गया। चंगी भली साडे पिंड इज्जत है ते निक्की जी चगाल मार के मैं अपनी इज्जत खराब कर पावा? नहीं नहीं, ये काम मैं कोनू करना। तू जा ना अपने घर ਤੇ ਉੱਥੇ ਆ ਕੇ ਮੈਂ ਤੇ ਮਿਲ ਲੈਸਾਂ। ਮਿਲ ਲੈਸਾਂ? ਤੂੰ ਮੈਨੂੰ ਇਹ ਦੱਸ, ਅੱਜ ਤੂੰ ਬੜੀ ਇੱਜ਼ਤ ਦੀ ਗੱਲ ਕਰਦਾ ਪਿਆ। ਮੈਂ ਪੂਰੇ ਥੇਜ ਤੇਰੀ ਇੱਜ਼ਤ ਹੈ। ਤੇਰੀ ਹੋਗੀ ਇੱਜ਼ਤ ਤੇ ਮੇਰੀ ਇੱਜ਼ਤ ਹੀ ਕੋਈ ਨਹੀਂ। ਮੈਂ ਔਰਤ ਦੀ ਇੱਜ਼ਤ ਹੀ ਕੋਈ ਨਹੀਂ ਤੇ ਤੇਰੀ ਇੱਜ਼ਤ ਹੋ ਗਈ। ਉਸ ਵੇਲੇ ਤੇਰੀ ਇੱਜ਼ਤ ਕਿਦੇ ਆ? ਜਿਸ ਵੇਲੇ ਤੂੰ ਸਕੂਟਰ ਲੈ ਕੇ ਵੀ ਮੇਰੇ ਰਾਹ ਤੇ ਖਲੋ ਜਾਂਦਾ ਹੈ, ਉਸ ਵੇਲੇ ਬੰਦਾ ਤੈਨੂੰ ਕੋਈ ਨਾ ਵੇਂਦਾ। ਉਸ ਵੇਲੇ ਤੇਰੀ ਇੱਜ਼ਤ ਖਰਾਬ ਨਾ ਹੋਈ ਤੇ ਹੁਣ ਮੈਨੂੰ ਤਲਾਕ ਹੋਈ ਏ, ਉਹ ਵੀ ਤੇਰੇ ਮਗਰ। ਅਗਰ ਮੇਰੇ ਨਾਲ ਤੂੰ ਨਿਕਾਹ ਕਰ ਸਕਦਾ ਤੇਰੀ ਇੱਜ਼ਤ ਖਰਾਬ ਹੋ ਜਾਸੀ। बस बस कर, मैं तेरी सारी सुनी खोता। मैं बर्दाश्त क्या करनी आ? यही जेड़ा बर्दाश्त कितने रखदा या ते मुबशर रंगा मैं ना समझ। हर मर्द इको जिहा नहीं होंदा ते मैं ना उच्ची गाल ना करी, नीवी अकल गाल कर। चगाल औरत नहीं था, सारा इको जिहा समझी वधिए। ਵੇਖ ਲਈਏ ਆਪਣੀ ਔਕਾਤ ਹੋ। ਇਹ ਮੈਂ ਆਮ ਜਿਹੜਾ ਤੇਰੀਆਂ ਹੁਣ ਤਾਈਂ ਬਰਦਾਸ਼ਤ ਕਰਦਾ ਆਇਆ
ਸਾਰਾ ਜੱਗ ਫੇਰ ਕੇ ਵੇਖ ਲੈ, ਤੈਨੂੰ ਮੁਬਸ਼ਰ ਰੰਗਾ ਕੋਈ ਨਹੀਂ ਲੱਭਣਾ। ਹੁਣ ਖਲੋਤੀ ਕਿਉਂ ਹੈ? ਜਾ, ਮੈਥੋਂ ਤਾਂ ਤੇਰੀ ਜਾਨ ਛੋੜ ਨਹੀਂ ਗਈ। ਹੌਸਲਾ ਕਰ, ਸਬਰ ਕਰ, ਬਲਾ ਤੇਰੇ ਮਗਰੂ ਲੱਥੀ ਏ। ਹੁਣ ਕੁਝ ਆਪਣੀ ਹਾਲਾਤ ਸੈੱਟ ਕਰੋ ਤੇ ਇਹ ਬੰਦਿਆਂ ਨੂੰ ਪਤਾ ਲੱਗੇ ਉਹ ਮੁਬਸ਼ਰ ਵਧੋਇਆ ਹੈ। ਹਾਲਾਤ ਆਪਣੀ ਵੇਖੇ ਨਾ ਕਿਵੇਂ ਬਣਾ ਲਈ, ਥੇ ਦੇ ਵਿੱਚ ਕਿੱਡੀ ਟੌਰ ਆਈਆ, ਕਿੱਡਾ ਨਾ ਆਈਆ ਹੈ। ਹੁਣ ਆਪਣੇ ਆਪ ਨੂੰ ਸੰਭਾਲ, ਤੂੰ ਹੁਣ ਸੈੱਟ ਕਰ, ਪਤਾ ਲੱਗੇ ਉਹਨੂੰ ਵੀ, ਰਿਮਸ਼ਾ ਨੂੰ ਵੀ ਪਤਾ ਲੱਗੇ ਆ मुबशर ਵਧੋਇਆ। अस्सलामुअलैकुम, दिस इज़ मी रिमशा हुसैन। तो कहिए कैसे हैं आप सब लोग? उम्मीद करती हूँ कि आप सब लोग खैरियत से होंगे और उम्मीद करती हूँ कि जो आपने हमारी छोटी सी स्टोरी देखी है खूब इंजॉय किया होगा। देखिए, इसमें बताने का मकसद ये था कि ये चीज़ें जो हैं वो हमारे माशरे का हिस्सा हैं। जब कोई भी इंसान एक गलत राह इख्तियार कर लेता है तो उसे वो जो रास्ता है वो गलत नहीं लगता, वही सही लगता है। अब एक शादीशुदा औरत, उसका हक नहीं बनता था, लेकिन देखिए उसने अपने शोहर के होते हुए किस तरह से यानी कि गलत रास्ता इख्तियार किया और एक गलत रिलेशन बनाया और उसका अंजाम क्या हुआ। देखिए, हमेशा से हमने आपको कहा है कि गलत आप किसी के साथ भी करते हैं ना तो उसका अंजाम हमेशा गलत ही होता है। आप अपने शोहर के होते हुए गलत रिलेशन बनाती हैं और उसके बावजूद कि आप उसके साथ गलत बिहेव करती हैं, ठीक है, नाफरमान हो जाती हैं और आप अपनी यानी कि किरदार से भी गिर जाती हैं, अपनी इज्जत से भी गिर जाती हैं, तो फिर आपका यानी कि रह क्या जाता है? आपकी वो ज़िंदगी तो नहीं है ना। तो यही चीज़ हम आपको बार बार समझाते हैं। सबसे ऊपर जो है वो अपनी सेल्फ रिस्पेक्ट को रखा करें, ठीक है। अब वो देखिए, उसने तलाक भी ली, जिस इंसान के लिए उसने उसे क्या सिला दिया बाद में उसने कहा कि जब अगर मैं उससे शादी करूँगा तो मेरी इज्जत में हर्फ आएगा। कितनी बड़ी बात की, वहीं पर उसका हक बनता था कि वो वहीं पर डूब कर मर जाए। तो यही चीज़ होती है जब अगले भी सोचते हैं कि आप जब अपने शोहर की नहीं है तो किसी और की कैसे होंगी। तो यही है कि आप अपने शोहर की जो है नाफरमानी ना करें, फरमा बरदार बनकर रहें, उनसे वफा करें, ठीक है, उनकी इज़्ज़त बना के रखें, उनकी इज़्ज़त करें, ठीक है। अगर आपको हमारी ये स्टोरी अच्छी लगे, इसे आपने ज़्यादा से ज़्यादा शेयर भी करना है, कमेंट्स में बताइए कैसी लगी और लाइक करना भी मत भूलिएगा। एक बार फिर जाते जाते बाटा टीवी पंजाबी जिंदाबाद, पाकिस्तान पाइंदाबाद।